ਰਾਘਵ ਚੱਡਾ ਦੀ ਖਾਸੀ ਚਰਚਾ ਹੈ, ਜਿਸ ਤਰੀਕੇ ਦਾ ਉਹਨੂੰ ਲਾਇਆ ਗਿਆ ਉਸ ਦੇ ਅਹੁਦੇ ਤੋਂ, ਜਿਸ ਅਹੁਦੇ ਤੇ ਉਹ ਸੀਗਾ ਆਮ ਆਦਮੀ ਪਾਰਟੀ ਵੱਲੋਂ। ਹੁਣ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਵਾਕਈ ਰਾਘਵ ਚੱਡੇ ਨੇ ਤਿਆਰੀ ਕਰ ਲਈ ਹੈ ਜੀ। ਪ੍ਰਵੀਨ ਜੀ, ਜਿਹੜਾ ਵੀ ਫੈਸਲਾ ਆਮ ਆਦਮੀ ਪਾਰਟੀ ਨੇ ਰਾਘਵ ਚੱਡਾ ਦੇ ਸੰਦਰਭ ਚ ਲਿਆ, ਇਹ ਫੈਸਲਾ ਉਹਨਾਂ ਦੀ ਨੀਤੀਆਂ ਅਨੁਸਾਰ ਜਾਂ ਉਹਨਾਂ ਦੇ ਫਾਰਮੂਲੇ ਅਨੁਸਾਰ ਬਹੁਤ ਦੇਰ ਨਾਲ ਆਇਆ। ਇਹ ਕਾਰਵਾਈ ਤਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਰਾਘਵ ਚੱਡਾ ਤੇ। ਸਹੀ। ਇਹ ਕਾਰਵਾਈ ਉਸ ਸਮੇਂ ਹੋ ਜਾਣੀ ਚਾਹੀਦੀ ਸੀ ਜਦੋਂ ਉਹਨੇ ਕੇਜਰੀਵਾਲ ਦੀ ਇੱਛਾ ਦੇ ਉਲਟ ਜਾ ਕੇ ਮੁੰਬਈ ਦੀ ਕੁੜੀ ਨਾਲ ਵਿਆਹ ਕਰਾਇਆ। ਇਹ ਕਾਰਵਾਈ ਤਾਂ ਉਸ ਸਮੇਂ ਵੀ ਹੋ ਜਾਣੀ ਚਾਹੀਦੀ ਸੀ ਜਦੋਂ ਉਹਨੇ ਚੋਣ ਪ੍ਰਚਾਰ ਚੋਂ ਵੀ ਦੂਰੀ ਬਣਾ ਕੇ ਰੱਖੀ। ਇਹ ਕਾਰਵਾਈ ਤਾਂ ਉਸ ਸਮੇਂ ਵੀ ਹੋ ਜਾਣੀ ਚਾਹੀਦੀ ਸੀ ਜਦੋਂ ਰਾਘਵ ਚੱਡਾ ਨੇ ਕੇਜਰੀਵਾਲ ਨੂੰ ਜੇਲ੍ਹ ਜਾਣ ਤੋਂ ਬਾਅਦ ਚੁੱਪੀ ਵੱਟ ਲਈ। ਜੀ ਬਿਲਕੁਲ। ਇਹ ਕਾਰਵਾਈ ਤਾਂ ਉਸ ਸਮੇਂ ਹੋ ਜਾਣੀ ਜਦੋਂ ਪਾਰਟੀ ਤੇ ਸਭ ਤੋਂ ਔਖਾ ਟਾਈਮ ਸੀ ਤੇ ਕਹਿੰਦੇ ਜੀ ਮੈਂ ਅੱਖਾਂ ਦਾ ਇਲਾਜ ਕਰਾਉਣ ਵਿਦੇਸ਼ ਚਲਾ ਗਿਆ, ਮੈਂ ਤਾਂ ਜੀ ਟਾਈਮ ਹੀ ਨਹੀਂ ਜੀ ਮੇਰੇ ਕੋਲ। ਤਾਂ ਜੀ ਇਲਾਜ ਅੱਖਾਂ ਦਾ ਹੋਇਆ ਸੀ ਪਰ ਉਂਗਲ ਵੀ ਚੱਲਣ ਰੁਕੀ ਸੀ, ਕੋਈ ਟਵੀਟ ਨਹੀਂ ਆਇਆ, ਕੋਈ ਪੋਸਟ ਨਹੀਂ ਆਈ, ਕੋਈ ਕੁਛ ਨਹੀਂ ਆਇਆ, ਕੁਛ ਵੀ ਨਹੀਂ ਹੋਇਆ। ਸਹੀ ਹੈ। ਚਲੋ ਫੇਰ ਨਾ ਸੀ ਤਾਂ ਕਾਰਵਾਈ ਉਸ ਸਮੇਂ ਤਾਂ ਹੋ ਹੀ ਜਾਣੀ ਚਾਹੀਦੀ ਸੀ ਜਦੋਂ ਕੇਜਰੀਵਾਲ ਤੇ ਨਾ ਐਂਡ ਪਾਰਟੀ ਕਹਿੰਦੀ ਹੇਠਲੀ ਦਲ ਚੋਂ ਬਰੀ ਹੋ ਗਏ। ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭੰਗੜੇ ਪਾਏ, ਢੋਲ ਵਜਾਏ, ਲੱਡੂ ਵੰਡੇ ਤੇ ਰਾਘਵ ਚੱਡਾ ਉੱਥੇ ਵੀ ਕਿਤੇ ਨਹੀਂ ਲੱਭੇ। ਸਹੀ ਹੈ। ਸੋ ਇਸ ਲਈ ਇਹ ਪਾਰਟੀ ਇਹ ਥੋੜਾ ਦੇਖੇਗੀ ਕਿ ਉਹਨੇ ਰਾਜ ਸਭਾ ਦੇ ਤੌਰ ਦੇ ਉੱਤੇ ਕੁਝ ਕੀਤਾ ਜਾਂ ਨਹੀਂ ਕੀਤਾ, ਪੰਜਾਬ ਨੇ ਕੁਝ ਕੀਤਾ ਜਾਂ ਨਹੀਂ ਕੀਤਾ, ਸਾਡੇ ਲਈ ਕੀ ਕੀਤਾ ਇਹ ਦੇਖਣਾ ਸੀ। ਇਹ ਦੇਖਣਾ ਬਿਲਕੁਲ। ਤੇ ਜੇ ਸਾਡੇ ਉਹ ਅਜੇ ਵੀ ਯਕੀਨਯੋਗ ਹੈਗੇ, ਭਰੋਸੇਯੋਗ ਹੈਗੇ, ਫਿਰ ਪਾਰਟੀ 'ਚ ਰਹਿਣਗੇ, ਨਹੀਂ ਰਹਿਣਗੇ। ਇੱਥੇ ਤਾਂ ਸੰਸਥਾਪਕ ਨਹੀਂ ਛੱਡੇ ਅਗਲੇ ਨੇ, ਉਹ ਕੱਢ ਕੇ ਪਰੇ ਮਾਰੇ ਪ੍ਰਸ਼ਾਦ ਭੂਸ਼ਣ ਤੇ ਉਹਨਾਂ ਦੇ ਪਿਤਾ ਹੋਰੀ। ਸਹੀ ਹੈ, ਬਿਲਕੁਲ ਜੀ। ਕਿੱਥੇ ਨੇ ਉਹ, ਲੱਭਦੇ ਨੇ ਕਿਸੇ ਨੂੰ? ਜੋਗਿੰਦਰ ਯਾਦਵ ਐਂਡ ਉਹ ਗਰੁੱਪ ਜਿਹਨੇ ਕਹਿੰਦੇ ਕਿ ਅਸੀਂ ਸਭ ਤੋਂ ਪਹਿਲਾਂ ਬੀਜ ਬੀਜਿਆ ਜੀ ਇਹਦਾ, ਉਹ ਕਿੱਥੇ ਨੇ? ਉਹ ਲੱਭਦੇ ਨੇ? ਪੰਜਾਬ 'ਚ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪੈਰ ਲਵਾਏ ਹੈ, ਸੁਖਪਾਲ ਖਹਿਰੇ ਤੋਂ ਲੈ ਕੇ ਸੁੱਚਾ ਸਿੰਘ ਛੋਟੇਪੁਰ ਤੱਕ, ਕਿੱਥੇ ਨੇ ਜੀ ਉਹ? ਲੱਭਦੇ ਕਿਤੇ? ਪਹਿਲੀ ਵਾਰ ਜਿਨ੍ਹਾਂ ਨੇ MP ਸੀਟਾਂ ਜਿਤਾਈਆਂ ਉਹ ਕਿੱਥੇ ਨੇ? ਇਕੱਲੇ ਭਗਵੰਤ ਮਾਨ ਤੋਂ ਇਲਾਵਾ ਬਾਕੀ ਗਾਂਧੀ ਸਾਧੂ ਸਿੰਘ ਉਹਨੂੰ ਦੱਸ ਦੋ ਕਿੱਥੇ ਨੇ? ਸੋ ਇਸ ਲਈ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਗੁਰਪ੍ਰੀਤ ਘੁੱਗੀ ਤੋਂ ਲੈ ਕੇ ਕਿੰਨੇ ਵਾਰ ਕੀਤੇ ਨੇ ਦੇਖ ਲਓ। ਸੋ ਇਸ ਲਈ ਹੁਣ ਰਾਘਵ ਚੱਡਾ ਉਸ ਕਤਾਰ ਚ ਆਉਂਦੇ ਸੀ ਜਿਹੜੇ ਹੁਣ ਭਰੋਸੇ, ਦੇਖੋ ਜਦ ਤੱਕ ਭਰੋਸੇਯੋਗ ਹੋ ਫਿਰ ਤਾਂ ਤੁਹਾਡੀ ਕੁਰਸੀ ਅਸੀਂ ਮੁੱਖ ਮੰਤਰੀ ਦੀ ਕੁਰਸੀ ਦੇ ਬਰਾਬਰ ਵੀ ਡਾ ਦਾਂਗੇ, ਚਿੱਠੀ ਵੀ ਕੱਢ ਦਾਂਗੇ ਕਿ ਬਣਾ ਦਿਓ ਇਹਨੂੰ ਚੇਅਰਮੈਨ। ਸਹੀ ਹੈ। ਭਗਵੰਤ ਮਾਨ ਦਾ ਇੱਕ ਨੁਕਤਾ ਦਮ ਭਰਦਾ ਕਿ ਉਹ ਜਦੋਂ ਆਪਣੇ ਤੇ ਆ ਜਾਵੇ ਫਿਰ ਤਾਂ ਲੱਤ ਅੜਾਉਂਦਾ, ਪੰਜਾਬ ਨੂੰ ਲੁੱਟੋ, ਕੱਟੋ, ਵੱਢੋ, ਖਾਓ, ਜੋ ਮਰਜ਼ੀ ਕਰੋ, ਫਿਰ ਨਹੀਂ ਬੋਲਦਾ ਜੀ। ਸਹੀ ਹੈ। ਤੇ ਜਦੋਂ ਚੇਅਰਮੈਨ ਹੀ ਬਰਾਬਰ ਹੋਣ ਲੱਗੀ ਫਿਰ ਰੌਲਾ ਪਾ ਲਿਆ ਸੀ। ਤੇ ਹੁਣ ਵੀ ਜਦੋਂ ਹਟਾਉਣ ਦੀ ਜਾਂ ਕਿਸੇ ਨੂੰ ਲਾਉਣ ਦੀ ਗੱਲ ਆਉਂਦੀ ਹੈ ਫਿਰ ਚੱਕ ਕੇ ਦਰੀ ਸਰਾਣਾ ਜਦੇ ਹਸਪਤਾਲ ਲੰਮਾ ਪੈ ਜਾਂਦਾ ਜਾ ਕੇ। ਸਹੀ ਹੈ। ਇਸ ਲਈ ਆਪਣੇ ਲਈ ਤਾਂ ਬੋਲਦਾ ਭਗਵੰਤ ਮਾਨ, ਪਰ ਪੰਜਾਬ ਲਈ ਨਹੀਂ ਬੋਲਿਆ। ਪੰਜਾਬ ਲਈ ਨਹੀਂ। ਹਾਂ, ਜਦੋਂ ਇਸ ਗੱਲ ਤੇ ਅੜਿਆ ਤਾਂ ਕਹਿੰਦੇ ਠੀਕ ਹੈ ਵੀ ਚੇਅਰਮੈਨ ਲਾਵਾਂਗੇ ਨਹੀਂ, ਸਹੂਲਤਾਂ ਸਾਰੀਆਂ ਚੇਅਰਮੈਨ ਵਾਲੀ ਦੇਵਾਂਗੇ। ਭਗਵੰਤ ਮਾਨ ਦੇ ਬਰਾਬਰ ਦੀ ਕੋਠੀ ਦਿੱਤੀ, ਬਰਾਬਰ ਦੀ ਸਿਕਿਉਰਿਟੀ ਦਿੱਤੀ, ਬਰਾਬਰ ਦੇ ਅਮਲਾ ਫਾਲਾ ਦਿੱਤਾ। ਅਫਸਰਾਂ ਨੂੰ ਹਦਾਇਤ ਹੋਈ ਕਿ ਭਗਵੰਤ ਮਾਨ ਤੋਂ ਪਹਿਲਾਂ ਫਾਈਲਾਂ ਇੱਥੋਂ ਪਾਸ ਕਰਾਉਣੀਆਂ। ਸਹੀ ਹੈ। ਇਸ ਲਈ ਰਾਘਵ ਚੱਡਾ ਤਾਂ ਕੇਜਰੀਵਾਲ ਦੇ ਨੱਕ ਦਾ ਬਾਲ ਸੀ, ਜਿਹਨੂੰ ਪੂਰਾ ਪੰਜਾਬ ਬਿਨਾਂ ਲੜਿਆਂ, ਬਿਨਾਂ ਚੋਣ ਜਿੱਤਿਆਂ, ਬਿਨਾਂ ਕੁਛ ਕੀਤਿਆਂ ਸੌਂਪਤਾ। ਕਹਿਣ ਨੂੰ ਸਹਾਇਕ ਇੰਚਾਰਜ ਦੀ, ਇੰਚਾਰਜ ਦਾ ਜਰਨੈਲ ਸਿੰਘ ਦੀ, ਜਰਨੈਲ ਸਿੰਘ ਤਾਂ ਵਿਚਾਰੇ ਨੂੰ ਕਿਤੇ ਮੇਜ਼ ਕੁਰਸੀ ਵੀ ਨਹੀਂ ਮਿਲੀ, ਕੋਠੀ ਦਾ ਬਹੁਤ ਦੂਰ ਦੀ ਗੱਲ। ਸਹੀ ਗੱਲ, ਬਿਲਕੁਲ। ਉਹ ਤਾਂ ਨਾਂ ਨੂੰ ਰੱਖਿਆ ਸੀ ਕਿਉਂਕਿ ਉਹਦੇ ਸਿਰ ਤੇ ਪੱਗ ਸੀ ਤੇ ਅਸਲ 'ਚ ਤਾਂ ਤੁਸੀਂ ਚਲਾ ਰਹੇ ਸੀ। ਤੇ ਜਦੋਂ ਆ ਪੜਾਅ ਦਰ ਪੜਾਅ ਵਿਗੜਨ ਲੱਗੀ ਫਿਰ ਰਾਘਵ ਚੱਡਾ ਦੀ ਰਾਜ ਸਭਾ 'ਚ ਬੋਲੀ ਵੀ ਬਦਲ ਗਈ। ਚਾਹੇ ਉਹ ਬੜੇ ਲੋਕ ਪੱਖੀ ਮੁੱਦੇ ਚੱਕਦਾ ਹੋਵੇ, ਬੜੇ ਨੁਕਤੇ ਨਿਗਾਹ ਤੋਂ ਮੁੱਦੇ ਚੱਕਦਾ ਹੋਵੇ, ਪਰ ਮੈਨੂੰ ਦੱਸ ਦਿਓ ਕਿ ਉਹਦੇ ਵਿੱਚ ਜੇ ਪਾਰਟੀ ਹਿੱਤ ਦੇਖਣਾ ਹੋਵੇ ਤਾਂ ਪਾਰਟੀ ਦਾ ਹਿੱਤ ਕੀ ਹੈ, ਤੇ ਜੇ ਅਸੀਂ ਆਪਣਾ ਨਿੱਜੀ ਹਿੱਤ ਪੰਜਾਬ ਦਾ ਦੇਖਣਾ ਹੋਵੇ ਤਾਂ ਪੰਜਾਬ ਦਾ ਹਿੱਤ ਕੀ ਹੈ। ਠੀਕ ਹੈ, ਉਹ ਪ੍ਰਭਾਵਿਤ ਕਰ ਸਕਦਾ ਕਿ ਏਅਰਪੋਰਟ ਦੇ ਉੱਤੇ ਜੀ ਸਸਤੀ ਦੁਕਾਨ 40 ਖੁੱਲਣੀ ਚਾਹੀਦੀ ਹੈ। ਬਈ ਜਿਹੜਾ ਏਅਰਪੋਰਟ ਦੇ ਉੱਤੇ ਜਾ ਕੇ ਜਹਾਜ਼ ਦੀ ਟਿਕਟ ਲੈਣ ਦੀ ਸਮਰੱਥਾ ਰੱਖਦਾ ਹੈ ਉਹ ਮਹਿੰਗੀ ਚਾਹ ਵੀ ਪੀ ਲੂਗਾ। ਸਹੀ ਹੈ। ਠੀਕ ਹੈ, ਇਹ ਦੱਸਣ ਲਈ, ਬੋਲਣ ਲਈ ਬਹੁਤ ਚੰਗਾ ਲੱਗਦਾ ਹੈ ਨਾ, ਪਰ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦੇ ਸੀ ਕਦੇ ਰਾਘਵ ਚੱਡਾ ਉਹਨਾਂ ਤੇ ਬਹਿਸ ਕਰਦੇ ਨਜ਼ਰ ਆਏ? ਪੰਜਾਬ ਦੇ ਪਾਣੀਆਂ ਦੇ ਹੱਕ ਤੇ, ਪੰਜਾਬ ਦੇ ਕਰਜ਼ੇ ਤੇ, ਕਿਸਾਨੀ ਕਰਜ਼ੇ ਤੇ, ਮਨਰੇਗਾ ਵਾਲੇ ਮਸਲੇ ਤੇ, ਦੱਸ ਦਿਓ। ਠੀਕ ਹੈ, ਤੁਸੀਂ ਡਿਲੀਵਰੀ ਬੁਆਏ ਦੀ ਗੱਲ ਕੀਤੀ ਹੈ ਨਾ, ਤੁਸੀਂ ਆ ਡਾਟਾ ਦੀ ਗੱਲ ਕੀਤੀ, ਉਹ ਚੰਗੀਆਂ ਗੱਲਾਂ ਹੋਣਗੀਆਂ, ਤੇ ਪਰ ਕੇਜਰੀਵਾਲ ਤਾਂ ਕਹਿੰਦਾ ਕਿ ਉੱਥੇ ਮੇਰੇ ਹੀ ਗੱਲ ਹੋਣੀ ਚਾਹੀਦੀ ਆ। ਸਹੀ ਹੈ। ਮੈਂ ਭੇਜਿਆ ਤੁਹਾਨੂੰ ਜੀ।
ਪੰਜਾਬ ਤੋਂ 7 ਰਾਜ ਸਭਾ ਮੈਂਬਰ ਨੇ, ਦਿੱਲੀ ਤੋਂ 3 ਨੇ, 10 ਨੇ ਆਮ ਆਦਮੀ ਪਾਰਟੀ ਦੇ। ਉਹਨਾਂ 10 ਦੇ ਵਿੱਚ ਦੂਜੇ ਨੰਬਰ ਦਾ ਉਹਦਾ ਸੀਗਾ ਰਾਘਵ ਚੱਡਾ ਕੋਲ, ਡਿਪਟੀ ਮੁਖੀ ਸੀਗੇ ਰਾਜ ਸਭਾ ਦੇ ਵਿੱਚ ਪਾਰਟੀ ਦੇ ਨਾਤੇ। ਠੀਕ ਆ, ਸੰਜੇ ਸਿੰਘ ਚਲਾਉਂਦੇ ਨੇ ਸਾਰਾ ਕੁਝ, ਪਰ ਸ਼ਵਾਤੀ ਮਾਲੀਵਾਲ ਇਹਨਾਂ ਦੀ ਮੈਂਬਰ ਹੈ ਉੱਥੇ ਰਾਜ ਸਭਾ ਦੇ ਵਿੱਚ, ਪਰ ਇਹਨਾਂ ਵੱਲੋਂ ਨਹੀਂ ਹੈ। ਠੀਕ ਹੈ ਜੀ। ਹੁਣ ਉਸੇ ਕੈਟਾਗਰੀ ਚ ਰਾਘਵ ਚੱਡਾ ਪਾਰਟੀ ਦੇ ਨੁਮਾਇੰਦੇ ਨੇ, ਪਰ ਹੁਣ ਪਾਰਟੀ ਦੇ ਮੈਂਬਰ ਨਹੀਂ ਉੱਥੇ। ਸਹੀ ਹੈ, ਬਿਲਕੁਲ। ਉਹ ਤਾਂ ਇੱਕ ਮਜਬੂਰੀ ਹੈ ਕਿ 2028 ਤੱਕ ਅਗਲਾ ਆਪਣੀ ਕੁਰਸੀ ਬਚਾ ਕੇ ਰੱਖਣਾ ਚਾਹੁੰਦਾ ਹੈ। ਜੇ ਅਸਤੀਫਾ ਦੇ ਕੇ ਬਾਹਰ ਆਉਂਦਾ, ਕੱਲ ਨੂੰ ਅੱਜੇ ਬੀਜੇਪੀ ਚਲਾ ਜਾਂਦਾ, ਪਤਾ ਨਹੀਂ ਉਹਨਾਂ ਕੋਲ ਰਾਜ ਸਭਾ ਭੇਜਣ ਲਈ ਕੋਈ ਥਾਂ ਹੈ ਕਿ ਨਹੀਂ, ਜਾਂ ਉਹ ਕੱਲ ਨੂੰ ਚੋਣ ਲੜਾਉਣਾ ਚਾਹੁੰਦੇ ਨੇ, ਕੀ ਕਰਾਉਣਾ ਚਾਹੁੰਦੇ ਨੇ, ਪਤਾ ਨਹੀਂ। ਇੱਥੇ ਸੀਟ ਪੱਕੀ ਹੈ। ਸੋ ਇਸ ਲਈ ਜੇ ਤੁਹਾਨੂੰ ਲੱਗਿਆ ਕਿ 27 ਚ ਪੰਜਾਬ ਚ ਲੋੜ ਹੈ ਰਾਘਵ ਚੱਡਾ ਦੀ, ਫਿਰ ਤਾਂ ਅਸਤੀਫਾ ਦਵਾ ਕੇ ਵੀ ਉਤਾਰ ਲੈਣਗੇ। ਪਰ ਤੁਸੀਂ ਇਹ ਦੇਖੋ ਨਾ ਕਿ ਪੰਜਾਬ ਤੋਂ ਵੱਡੇ ਵੱਡੇ ਧੁਰੰਤਰ ਗਏ, ਕੈਪਟਨ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ, ਅਤੇ ਸਿੱਖ ਚਿਹਰੇ ਦੇ ਨਾਤੇ HS ਫੂਲਕਰ ਨੂੰ ਲੈ ਗਏ, ਹੈ ਨਾ। ਬਿੱਟੂ ਹੋਰੀ ਤੁਰੇ ਫਿਰਦੇ ਨੇ, ਮੰਤਰੀ ਵੀ ਬਣਾ ਲਏ ਦੂਏ ਪਾਸੇ ਲਿਜਾ ਕੇ। ਸਹੀ ਹੈ। ਸੋ ਇਹਨਾਂ ਨੇ ਅਜੇ ਤੱਕ ਪੰਜਾਬ ਦੇ ਲਈ ਕੀ ਕਰ ਲਿਆ ਬੀਜੇਪੀ ਚ ਜਾ ਕੇ, ਜਿਹੜਾ ਰਾਘਵ ਚੱਡਾ ਕਰ ਲੂਗਾ। ਸਰਕਾਰ ਹੈ, ਜੇ ਸੱਚਮੁੱਚ ਪੰਜਾਬ ਦਾ ਕੋਈ ਭਲਾ ਕਰਨਾ ਚਾਹੁੰਦੀ ਹੁੰਦੀ, ਕੋਈ 4 ਕੰਮ ਤਾਂ ਉਹ ਜਿਹੇ ਕਰਕੇ ਦਿਖਾਉਂਦੀ। ਸਹੀ ਗੱਲ ਹੈ, ਬਿਲਕੁਲ ਜੀ। ਇਸ ਲਈ ਜਾਂ ਇਹ ਕੁਛ ਨੁਕਤਾ, ਜਿਹੜੇ ਨੁਕਤੇ ਚੱਕਦੇ ਰਹੇ ਨੇ ਜਾਖੜ, ਉਹ ਤਾਂ ਸੁਣੀ ਨਹੀਂ। ਤੁਸੀਂ ਉਸੇ ਤਨਖਾਹ ਤੇ ਕੰਮ ਕਰ ਰਹੇ ਹੋ ਉਹਦੇ ਅੰਦਰ, ਤੇ ਫਿਰ ਰਾਘਵ ਚੱਡਾ ਇਹ ਜਿਹਾ ਕਿਹੜਾ ਵੱਖਰਾ ਨੁਕਤਾ ਰੱਖ ਦੂਗਾ। ਬਸ ਸਿਰਫ ਇਹ ਹੈ ਕਿ ਕੇਜਰੀਵਾਲ ਨਾਲ ਵਿਗੜ ਗਈ, ਉਹਦੀ ਨਜ਼ਰ ਸਵੱਲੀ ਨਹੀਂ ਰਹੀ, ਤੇ ਹੁਣ ਹਟਾ ਦਿੱਤਾ ਗਿਆ, ਤੇ ਲੈ ਦੇ ਕੇ ਹੁਣ ਬਦਲ ਦੇ ਤੌਰ ਤੇ ਜਾਂ ਕਾਂਗਰਸ ਹੈ ਜਾਂ ਭਾਜਪਾ। ਸਹੀ ਗੱਲ, ਬਿਲਕੁਲ ਜੀ। ਹੁਣ ਅਕਾਲੀ ਦਲ ਚ ਤਾਂ ਹੁਣ ਤੁਰਿਆ ਰਾਘਵ ਚੱਡਾ, ਜਿਹੋ ਜਿਹਾ ਕਰੀਮੀ ਲੀਡਰ ਹੈ ਨਾ, ਚਾਕਲੇਟੀ ਚਿਹਰਾ, ਕਦੇ ਐਕਟਰ ਬਣਨਾ ਸੋਚਦਾ, ਕਦੇ ਕੁਝ ਸੋਚਦਾ, ਪਤਾ ਨਹੀਂ ਕਿੱਧਰ ਨੂੰ ਜਾਣਾ। ਵੈਸੇ ਚਾਰਟਰਡ ਅਕਾਊਂਟੈਂਟ ਵੀ ਹੈ, ਤੇ ਬੀਜੇਪੀ ਦੀ ਮਿਹਰਬਾਨੀ ਵੀ ਹੈ ਕਿ ਜਦੋਂ ਸਾਰੇ ਫਸੇ ਸੀ ਤਾਂ ਇਹਦੇ ਵਾਲਾ ਕਾਗਜ਼ ਥੱਲੇ ਰੱਖ ਲਿਆ ਸੀ ਕਿਤੇ। ਸਹੀ ਗੱਲ, ਬਿਲਕੁਲ। ਉਹਨਾਂ ਨਾਲ ਇੱਕ ਵਾਰ ਜਾਣਾ ਤਾਂ ਇਹਦਾ ਵੀ ਅੰਦਰ ਬਣਦਾ ਸੀ, ਜਿਹੋ ਜਿਹਾ ਰਿਕਾਰਡ ਬੋਲਦਾ ਸੀ। ਫਿਰ ਇਸ ਲਈ ਕੀ ਉਹ ਜਿਹੜਾ ਬਚਾਇਆ ਗਿਆ, ਉਹ ਕਿਸੇ ਸ਼ਰਤ ਤੇ ਬਚਾਇਆ ਗਿਆ ਸੀ। ਸਹੀ ਹੈ। ਹੁਣ ਉਹਦਾ ਮੁੱਲ ਤਾਰਨਾ। ਤੇ ਇਸ ਲਈ ਜੇ ਅਕਾਲੀ ਦਲ ਕੰਨੀ ਜਾ ਨਹੀਂ ਸਕਦਾ, ਕਾਂਗਰਸ ਕੰਨੀ ਗਿਆ ਨਹੀਂ, ਫਿਰ ਜਾਊਗਾ ਕਿੱਥੇ? ਜਾਂ ਤਾਂ ਕਿਉਂਕਿ ਬਿਜ਼ਨਸਮੈਨ ਲੋਕ ਨੇ, ਇਹਨਾਂ ਲਈ ਰਾਜਨੀਤੀ ਸੇਵਾ ਨਹੀਂ, ਮੌਕਾ। ਤੇ ਇਸ ਲਈ ਜਾਂ ਤਾਂ ਕੋਈ ਨਵਾਂ ਬਿਜ਼ਨਸ ਖੋਲਣਗੇ, ਨਹੀਂ ਫਿਰ ਅੱਜ ਦੇ ਦੌਰ 'ਚ ਬਿਜ਼ਨਸ ਵਜੋਂ ਜਿਹੜੀ ਪਾਰਟੀ ਸਭ ਤੋਂ ਵੱਧ ਚੱਲ ਰਹੀ ਆ, ਫਿਰ ਭਾਜਪਾ ਜਾਣਗੇ। ਇੱਕੋ ਇੱਕ ਬਦਲ ਹੈਗਾ, ਔਰ ਜਿਹੇ ਜਿਹੇ ਦਾ ਢੰਗ ਤਰੀਕਾ ਹੈ, ਭਾਜਪਾ ਨਾਲ ਤਾਰਾਂ ਮਿਲੀਆਂ ਹੋਈਆਂ ਨੇ ਜਨਾਬ ਜੀ। ਬਿਲਕੁਲ, ਜਿਵੇਂ ਜਿਹੜੀਆਂ ਤੁਸੀਂ ਹਵਾਲੇ ਦਿੱਤੇ ਨੇ ਉਸ ਹਿਸਾਬ ਨਾਲ ਤਾਂ ਥਿਊਰੀ ਤੇ ਇਹੀ ਬਣਦੀ ਹੈ ਜੀ। ਬਾਕੀ ਦੇਖੋ ਕੀ ਹੁੰਦਾ। ਥਿਊਰੀ ਇਹਨਾਂ ਦਾ ਵਿਚਾਰ ਵਿਚੂਰਧਾਰਾ ਵਾਲੀ ਗੱਲ ਹੈ ਨੀ ਗੀ ਜੀ, ਨਾ ਹੀ ਕੋਈ ਸਟੈਂਡ ਵਾਲੀ ਗੱਲ ਹੈ। ਇਹ ਤਾਂ ਮੌਕਾ ਦੇਖਦੇ ਵੀ ਕਿਹੜਾ ਕਿੱਧਰ ਹੈ, ਤੇ ਬਸ ਉਦੋਂ ਬਾਅਦ ਵੇਖ ਕੇ ਮੌਕਾ ਤੇ ਪਾਲਾ ਬਦਲ ਜਾਂਦੇ ਆ।